अस्सलाम वालेकुम जी, सत श्री अकाल, प्रणाम दोस्तों। 1947 ਦੀ ਵੰਡ ਤੋਂ ਬਾਅਦ ਜਿੱਥੇ ਲੋਕਾਂ ਦਾ ਆਬਾਦੀ ਦਾ ਤਬਾਦਲਾ ਹੋਇਆ, ਲੋਕ ਇੱਥੋਂ ਜ਼ਮੀਨਾਂ ਆਪਣੀਆਂ ਛੱਡ ਕੇ ਭਰੇ ਘਰ-ਬਾਰ ਛੱਡ ਕੇ ਗਏ ਤੇ ਉੱਥੇ ਜਾ ਕੇ ਉਨੀਆਂ ਜ਼ਮੀਨਾਂ ਵੀ ਨਹੀਂ ਮਿਲੀਆਂ, ਨਾ ਘਰ ਉਹੋ ਜਿਹੇ ਮਿਲੇ। ਕਈ ਤੇ ਸਰਦਾਰ ਜਿਹੜੇ ਸੀ ਜਾਂ ਉਧਰੋਂ ਜਿਹੜੇ ਮੁਸਲਮਾਨ ਸਾਡੇ ਆਏ ਸੀ ਬੜੇ-ਬੜੇ ਘਰਾਂ ਵਾਲੇ, ਉਹ ਵਿਚਾਰਿਆਂ ਨੂੰ ਕੁੱਲੀਆਂ 'ਚ ਝੌਂਪੜੀਆਂ 'ਚ ਰਹਿਣਾ ਪਿਆ। ਫਿਰ ਉਹਨਾਂ ਨੂੰ ਘਰ ਜਿਸ ਤਰ੍ਹਾਂ ਮਿਲੇ ਉਹਨਾਂ ਵਿੱਚ ਵੀ ਉਹਨਾਂ ਨੇ ਸਮਝੌਤਾ ਹੀ ਕੀਤਾ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਅਸਾਸੇ ਸੀ, ਸਾਡੀਆਂ ਸਕਾਫਤਾਂ ਸੀ, ਉਹ ਵੀ ਇਦਾਂ ਹੀ ਉਹਨਾਂ ਨੂੰ ਛੱਡ ਕੇ ਜਾਣ। ਆਹ ਅਲਮਾਰੀ ਤੁਹਾਨੂੰ ਦਿਖਾਣੀ ਆ, ਇਹਨੂੰ ਸਾਡੇ ਪੇਟਾ ਵੀ ਕਹਿ ਲੈਂਦੇ ਆ। ਇਹ ਵੀ ਉਸ ਵਕਤ ਦੇ ਪੇਟਾ ਪਿੱਛੇ ਦਾ ਸੰਦੂਕ ਇਹ ਵੀ ਉਸ ਵਕਤ ਸਰਦਾਰ ਕਿਸੇ ਤਗੜੇ ਦਾ ਹੋਣਾ, ਮਾੜੇ ਸਰਦਾਰ ਦਾ ਤਾਂ ਇਦਾਂ ਦਾ ਪੇਟਾ ਬਣਾਉਣਾ ਜਿਹੜਾ ਨਾ ਉਹਦੇ ਵਾਸਦਾ ਰੋਗ ਹੀ ਹੈ ਨਹੀਂਗਾ। ਇਹਦੇ ਦੋ ਇਹ ਵੀ ਛੱਡ ਕੇ ਚਲ ਗਏ ਸੀ ਮੀਆਂ ਸਾਹਿਬ, ਤੇ ਇਹ ਦੇਖ ਲਓ ਵੀ ਉਦੋਂ ਦਾ ਸਾਂਭ ਕੇ ਰੱਖਿਆ। ਇਹ ਵੀ ਕਿਤੇ 1947 ਤੋਂ ਕਿਤੇ ਪਹਿਲਾਂ ਦਾ ਬਣਿਆ ਆ। ਉਸ ਤੋਂ ਬਾਅਦ ਫਿਰ ਸਰਦਾਰਾਂ ਨੇ ਲੱਕੜੀ ਦੇ ਲਾਈ ਆ, ਕਾਲੀ ਕਾਲੀ ਲੱਕੜ ਲੱਗੀ ਆ। ਦੇਖੋ ਸਾਰੀ ਤੋੜੋ ਤੋੜ ਲੱਕੜ ਆ, ਹਾਂ, ਕੋਈ ਯਾਨੀ ਕਿ ਸ਼ੀਟ ਸ਼ੂਟ ਦਾ ਕੰਮ ਨਹੀਂ। ਇਹ ਮੀਆਂ ਸਾਹਿਬ ਇਹ ਕਿਹੜੇ ਸਰਦਾਰ ਦਾ ਸੀ? ਉਹ ਉਜਾਗਰ ਸਿੰਘ ਸਰਦਾਰ ਉਜਾਗਰ ਸਿੰਘ ਦਾ ਸੀਗਾ। ਹਾਂਜੀ, ਅੱਛਾ। ਇਹ ਚਾਚਿਆਂ ਨੇ ਲਿਆ ਸੀ, ਉਹਨਾਂ ਕੋ ਬੜੇ ਮਿੰਨਤਾਂ ਤੱਲੇ ਕਰਕੇ ਵੀ ਨਿਸ਼ਾਨੀ ਆਪਣੀ ਦੇ ਜਾਓ। ਹਾਂ ਉਹਨਾਂ ਫਿਰ ਨਿਸ਼ਾਨੀ ਦਿੱਤੀ ਆਪਣੀ। ਅੱਛਾ, ਤੇ ਲੈ ਜੀ ਯਾਦ ਕਿਤੇ ਕਰੋਗੇ, ਕਿਤੇ ਯਾਦ ਕਰੋਗੇ। ਹਜੇ ਵੀ ਸਾਡੇ ਕੋਲ ਮੌਜੂਦ ਆ। ਇਹ ਮੀਆਂ ਸਾਹਿਬ ਨੇ ਜੀ ਸਾਂਭ ਸੰਭਾਲ ਕੀਤੀ। ਹੁਣ ਇਹਨਾਂ ਨੇ ਇੱਥੇ ਲਿਆ ਕੇ ਇਹਨੂੰ ਪਾਲਿਸ਼ ਪੁਲਿਸ਼ ਕਰਕੇ ਸੋਚਿਆ ਵੀ ਇਹਨੂੰ ਨਵਾਂ ਕਰਨਾ, ਨਵਾਂ ਕਰਕੇ ਅਸੀਂ ਉਹਨਾਂ ਦੀ ਨਿਸ਼ਾਨੀ ਸਾਂਭ ਕੇ ਰੱਖਣੀ ਆ। ਇੱਕ ਵਾਰ ਫਿਰ ਦੁਲਹਨ ਬਣਾਉਣਾ, ਇੱਕ ਵਾਰੀ ਫਿਰ ਦੁਲਹਨ ਬਣਾ ਦੇਣਾ ਹੈ। ਇਹ ਆ ਜੀ ਅਲਮਾਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ। ਉਸ ਵਕਤ ਦੇ ਕੱਪੜੇ ਕੁਪੜੇ ਚ ਰੱਖਦੇ ਹੋਣੇ ਆ। ਦੇਖੋ ਤੁਸੀਂ ਵਿੱਚੋਂ ਕਿੱਡਾ ਮਤਲਬ ਖੁੱਲਾ ਆ, ਬਿਸ਼ੱਕ ਭਾਵੇਂ ਨਿਆਣੇ ਲੰਮਾ ਪੈ ਜਾਓ, ਲੰਮੇ ਬੰਦਾ ਲੰਮਾ ਪੈ ਸਕਦਾ ਇਹਦੇ ਵਿੱਚ। ਹਾਂ, ਇਹ ਕਮੋ ਬੇਸ਼ ਇੱਧਰ ਨੂੰ ਕਿੰਨਾ ਆ ਜੀ ਕਦੀਮ? 6 ਫੁੱਟ 6 ਫੁੱਟ ਇੱਧਰ ਨੂੰ ਚੜਾਈ ਇਹਦੀ। ਹਾਂਜੀ, 6 ਹੀ ਉੱਚਾ ਵਾ। 6 ਫੁੱਟ ਹੀ ਉੱਚਾ ਆ ਤੇ 3 ਫੁੱਟ ਜਿਹੜਾ ਇੱਧਰ ਨੂੰ 3 ਫੁੱਟ ਚੜਾਈ ਆ ਇਹਦੀ ਚੜਾਈ ਆ। ਤੇ ਇੱਧਰ ਨੂੰ ਆ ਵੇਖੋ ਉਸ ਵਕਤ ਦੀ ਕਢਾਈ ਵੀ ਕੀਤੀ ਆ, ਮੋਰ ਬਣਾਏ ਆ, ਤੁਹਾਨੂੰ ਦਿਖਾਣੇ ਆ। ਦੇਖੋ ਜੀ ਆ ਮੋਰ ਬਣੇ ਹੋਏ ਆ। ਇਹ ਕਾਰੀਗਰੀ ਜਿਹੜੀ ਨਾ ਹੱਥ ਦੀ ਸੀਗੀ ਸਾਰੀ। ਆ ਦੇ ਤੋਤਾ ਬਣਿਆ, ਆ ਹੁਣ ਤੋਤਾ ਬਣਾਇਆ ਇਹਦੇ ਉੱਪਰ। ਤੇ ਤੋਤਾ ਇੱਕ ਇੱਧਰ ਵੀ ਹੋਣਾ, ਲਾਜ਼ਮੀ ਤੋਤੀ ਹੋਣੀ ਇੱਧਰ। ਇੱਕ ਬੰਨੇ ਤੋਤਾ ਹੋਣਾ, ਇੱਕ ਬੰਨੇ ਤੋਤੀ ਹੋਣੀ। ਆ ਤੋਤੀ ਇੱਧਰ ਲੁੱਕ ਕੇ ਬੈਠੀ ਆ। ਗੁਲਾਬ ਦੇ ਫੁੱਲ ਵੀ ਬਣਾਏ, ਗੁਲਾਬ ਦੇ ਫੁੱਲ ਦੇ ਬੂਟੇ ਦੇ ਜਿਹੜੀ ਤੋਤੀ ਬੈਠੀ ਆ। ਹਾਂ, ਤੇ ਆ ਜਨਾਬੇ ਵਾਲੀ ਥੱਲੇ ਵੀ ਇਹਨਾਂ ਨੇ ਨਿਸ਼ਾਨ ਜੇ ਬਣਾਏ ਆ, ਜੇ ਤੁਹਾਨੂੰ ਨਜ਼ਰ ਆਉਂਦੇ ਹੋਣ। ਤੇ ਆ ਫੁੱਲ ਬਣਾਏ ਹੋਏ ਆ, ਆ ਨਾਲ ਫੁੱਲ ਆ। ਫਿਰ ਉਧਰ ਉਹ ਇੱਕ ਇਹ ਵੀ ਕਾਰਾਗਰੀ ਦੀ ਇੱਕ ਮਤਲਬ ਉਹਨਾਂ ਦੀ ਨਿਸ਼ਾਨੀ ਹੁੰਦੀ ਸੀ। ਇਸ ਤਰ੍ਹਾਂ ਕਰ ਕਰਕੇ ਨਾ ਆ ਲਕੀਰਾਂ ਜੀਆਂ ਮਾਰ ਕੇ ਕਾਰਾਗਰੀ ਸ਼ੋਅ ਕਰਾ ਦਿੰਦੇ। ਆ ਮੋਰ ਆ ਜੀ, ਹੈਂਡਗ੍ਰਾਫੀ ਇਹਨੂੰ ਕਹਿੰਦੇ ਆ। ਉਦੋਂ ਹੈਂਡਗ੍ਰਾਫੀ ਬਹੁਤ ਮਸਜਿਦਾਂ ਦੇ ਪੁਰਾਣੀਆਂ ਇਮਾਰਤਾਂ ਤੇ ਹੁੰਦੀ ਸੀ ਇਹ। ਹਾਂਜੀ ਹਾਂਜੀ ਮੀਆਂ ਸਾਹਿਬ ਦੇਖ ਲਓ ਵੀ ਉਸ ਵਕਤ ਕਿਸੇ ਸਰਦਾਰ ਨੇ ਆਪਣੀ ਘਰ ਦੀ ਕੋਈ ਟਾਹਲੀ ਬੀਜ ਕੇ ਵੱਢ ਕੇ ਆਪਣੀ ਨਾ ਅਲਮਾਰੀ ਬਣਾਈ ਹੋਣੀ ਆ। ਬੜੇ ਚਾਵਾਂ ਨਾਲ, ਬੜੇ ਯਾਨੀ ਉਦੋਂ ਆ ਹਲਾਇਆ ਹਿਲਦੀ ਨਹੀਂ ਜੀ। ਆ ਦੇਖੋ ਮੈਂ ਕਹਿੰਦਾ ਭੋਰਾ ਵੀ ਨਹੀਂ ਹਿੱਲੀ। 5 ਤੋਂ 6 ਬੰਦੇ ਇਹਨੂੰ ਚੱਕਦੇ ਨੇ। 6 ਬੰਦੇ ਵੀ ਬੜੇ ਔਖੇ ਹੋ ਗਏ ਨਾ, ਪੂਰੀ ਲੱਕੜ ਧਰਨ ਪੈ ਜਾਵੇ ਚੱਕਣ ਲੱਗਿਆ ਨੂੰ। ਪੂਰੀ ਲੱਕੜ ਆ, ਕੋਈ ਇੱਥੇ ਪਲਾਈ ਦਾ ਨਿਸ਼ਾਨ ਵੀ ਨਹੀਂ ਹੈਗਾ। ਹਾਂ ਜੀ, ਇਹ ਅਲਮਾਰੀ ਆ ਜੀ ਜਨਾਬੇ ਵਾਲੀ। ਹੁਣ ਮੀਆਂ ਸਾਹਿਬ ਨੇ ਇਹਨਾਂ ਨੂੰ ਦੁਬਾਰਾ ਜਾਗਰ ਸਿੰਘ ਸਾਹਿਬ ਕੋ ਇਹਨਾਂ ਦੇ ਚਾਚੇ ਨੇ ਖਰੀਦੀ ਸੀਗੀ। ਤੇ ਇਹ ਜਨਾਬ ਹੁਣ ਅਲਮਾਰੀ ਜਿਹੜੀ ਦੁਬਾਰਾ ਇਹ ਰੈਨੋਵੇਟ ਕਰ ਰਹੇ, ਇਹਨੂੰ ਐ ਪਾਲਿਸ਼ ਪੁਲਿਸ਼ ਕਰਕੇ। ਪਾਲਿਸ਼ ਜਿਹੜੀ ਹੈ ਨਾ ਜੀ ਚੜ੍ਹਦੇ ਪੰਜਾਬ ਵਾਲਿਓ, ਤੁਹਾਡੇ ਲਾਖ ਬਹੁਤ ਸਸਤੀ, ਸਾਡੇ ਲਾਖ ਬੜੀ ਮਹਿੰਗੀ। 6000 ਰੁਪਏ ਕਿਲੋ ਲਾਖ ਆ ਜਿਹੜੀ ਇਹਦੀ ਪਾਲਿਸ਼। ਘੱਟੋ ਘੱਟ ਵੀ 1 ਕਿਲੋ ਲਾਖ ਇਹਦੇ ਵਿੱਚ ਇਸਤੇਮਾਲ ਹੋ ਜਾਣੀ ਆ। ਲੱਕੜ ਦੀਆਂ ਧਾਰਾਂ ਨਜ਼ਰ ਆਉਣਗੀਆਂ, ਅੱਲਾ ਨਜ਼ਰ ਆਉਣੀ ਆ। ਆ ਇੱਥੇ ਰੇਗ ਮਾਲ ਮਾਰਨਗੇ। ਇਹਦੇ 2-3 ਕੋਟ ਹੋਣੇ ਆ। ਹਾਂ, ਰੰਗ ਰੂੰਗ ਉਡਾ ਕੇ ਤਾਂ ਸਾਰਾ ਦੁਬਾਰਾ ਫਿਰ ਨਵੇਂ ਸਿਰੋਂ ਰੰਗ ਹੋਣਾ। ਦੇਖੋ ਜੀ, ਕਹਿੰਦੇ ਬੰਦੇ ਦੀ ਮਿਆਦ ਨਹੀਂ ਹੈਗੀ, ਬੰਦੇ ਦੀ ਮਿਆਦ ਇਹਦੀ ਕਮ ਚੀਜ਼ਾਂ ਦੀ ਮਿਆਦ 80-90 ਸਾਲ ਉਮਰ ਹੋਣੀ ਹੈ ਜੀ। ਇਹ ਇੰਨੀ ਪੁਰਾਣੀ ਹੈਗੀ ਆ, ਇਹ ਇੰਨੀ ਪੁਰਾਣੀ ਹੈ ਕਿਉਂਕਿ 77 ਸਾਲ ਦਾ ਪਾਰਟੀਸ਼ਨ ਹੋ ਗਿਆ। 75 ਸਾਲ ਹੋ ਗਏ ਆ। ਹਾਂ, 75-76 ਸਾਲ। ਇਹ 90 ਸਾਲ ਦੀ ਹੋਣੀ ਆ ਜੀ ਘੱਟੋ ਘੱਟ। ਹਾਂਜੀ, 90 ਸਾਲ ਦੀ ਹੋਣੀ ਆ। ਤੇ ਜਿਨ੍ਹਾਂ ਨੇ ਹੁਣ ਰੰਗ ਚਾੜਨਾ ਨਾ, ਉਹ ਤੁਹਾਡੇ ਨਾਲ ਗੱਲ ਕਰਨਗੇ। ਜਿਨ੍ਹਾਂ ਨੇ ਪਾਲਿਸ਼ ਕਰਨੀ ਆ ਉਹ ਵੀ ਚੌਧਰੀ ਸਾਹਿਬ ਨਾਲ ਵੀ ਗੱਲ ਕਰਾਣਾ ਜੀ ਤੁਹਾਡੀ। ਇਹ ਆ ਜੀ ਸਾਡੇ ਤਜਮਲ ਸਾਹਿਬ ਪਾਲਸ਼ੀਏ, ਇਹਨੇ ਹੁਣ ਜ਼ਿੰਮੇਵਾਰੀ ਚੱਕੀ ਕਿ ਮੈਂ ਇਹਨੂੰ ਨਵੀਂ ਨਕੋਰ ਕਰਨਾ। ਅਸੀਂ ਤਾਂ ਭਾਈ ਇਹੋ ਜੀ ਜ਼ਿੰਦਗੀ 'ਚ ਵੀ ਨਹੀਂ ਵੇਖੀ। ਅੱਛਾ, ਪੁਰਾਣੇ ਵਕਤਾਂ ਦੇ ਬਾਬਿਆਂ ਦੀ, ਸਿਆਣਿਆਂ ਦੀ। ਹਾਂ, ਅੱਛਾ, ਇਹ ਇੰਨੀ ਪੁਰਾਣੀ ਜ਼ਿੰਦਗੀ 'ਚ ਪਹਿਲੀ ਵਾਰੀ ਵੇਖੀ ਆ? ਹਾਂ, ਮੈਂ ਪਹਿਲੀ ਵਾਰੀ ਵੇਖੀ। ਤੁਸੀਂ ਫਰਨੀਚਰ ਦੇ ਸ਼ੋਬੇ ਨਾਲ ਅਟੈਚ ਹੋ ਕਾਫੀ ਸਾਲਾਂ ਤੋਂ, ਮੈਂ ਦੇਖਦਾ ਆ, ਬਹੁਤ ਦੇਰ ਤੋਂ ਤੁਸੀਂ ਕੰਮ ਕਰਦੇ ਆ। ਯਾਨੀ ਇਦਾਂ ਦਾ ਜਿਹੜਾ ਹੁਣ ਨਵਾਂ ਫਰਨੀਚਰ ਬਣਦਾ, ਉਹ ਇਦਾਂ ਦੀ ਤੇ ਲੱਕੜ ਹੀ ਨਹੀਂ ਲਾਉਂਦੇ ਹੋਣੇ। ਲੱਕੜ ਲੱਭਦੀ ਨਹੀਂ ਇਹੋ ਜੀ। ਹਾਂ, ਇਹੋ ਜੀ ਲੱਕੜ ਨਹੀਂ ਲੱਭਦੀ।
ਇਹ ਸਿਰਫ ਯਾਦਗਾਰ ਫਰਨੀਚਰ ਤੇ ਇੱਥੇ ਇਦਾਂ ਦੀ ਲੱਕੜ ਮਿਲਦੀ ਹੈ ਜੀ। ਹਾਂਜੀ ਤੇ ਘਣੀਏ ਮੋੜ ਤੇ ਯਾਦਗਾਰ ਬੜੀ ਵੱਡੀ ਫਰਨੀਚਰ ਮਾਰਕੀਟ ਆ, ਉੱਥੇ ਇਹ ਰੰਗ ਕਰਨ ਲਈ ਆਈ ਆ ਸਰਦਾਰ ਉਜਾਗਰ ਸਿੰਘ ਹੁਣਾਂ ਦੀ ਅਲਮਾਰੀ। ਅਗਰ ਉਹ ਸਾਡੀ ਵੀਡੀਓ ਦੇਖਦੇ ਹੋਣੇ ਤਾਂ ਉਹਨਾਂ ਨੂੰ ਯਾਦ ਆ ਗਿਆ ਹੋਣਾ ਵੀ ਇਹ ਅਲਮਾਰੀ ਅਸੀਂ ਕਿਸ ਬੰਦੇ ਨੂੰ ਵੇਚ ਕੇ ਆਏ ਸੀਗੇ, ਤੇ ਮੀਆਂ ਸਾਹਿਬ ਦੇ ਚਾਚਾ ਜੀ ਨੂੰ ਵੇਚੀ ਸੀ। ਚਾਚਾ ਜੀ ਦਾ ਨਾਂ ਕੀ ਸੀ? ਸਰਦਾਰ ਸੀ ਜੀ ਉਹਦਾ ਨਾਂ ਕੱਲਾ ਹੀ ਸਰਦਾਰ ਸੀ। ਸਾਡੇ ਮੁਸਲਮਾਨਾਂ 'ਚ ਵੀ ਰੱਖ ਲੈਂਦੇ ਮੁਹੰਮਦ ਸਰਦਾਰ ਜਾਂ ਸਰਦਾਰ ਅਲੀ ਦਾ ਨਾਂ ਰੱਖ ਲੈਂਦੇ ਆ। ਤੇ ਇਹ ਜਨਾਬ ਅਲਮਾਰੀ ਆ, ਇਹ ਹੁਣ ਕਿਸ ਤਰ੍ਹਾਂ ਇਹਨੂੰ ਪਾਲਿਸ਼ ਕਰੋਗੇ? ਪਹਿਲੇ ਰੇਗ ਮਾਰ ਤੇ ਮਾਰਨਾ? ਭਾਜੀ ਇਹਨਾਂ ਦਾ ਸਾਰਾ ਰੰਗ ਲੱਥੇਗਾ, ਹਾਂ ਇਹਨੂੰ ਦਾਣਾ ਲਾਖ ਲੱਗੇਗੀ। ਦਾਣਾ, ਅੱਛਾ। ਹਾਂ ਸਪਰੇਟ ਚ ਮਿਕਸ ਕਰਕੇ ਹਾਂ ਲੱਕੜ ਵਾਲੀ ਪਾਲਿਸ਼ ਹੋਏਗੀ ਦੁਬਾਰਾ, ਹਾਂ। ਫੇਰ ਇਹਨੂੰ ਹਾਂ ਇਹਦਾ ਦੁਬਾਰਾ ਇਹਦਾ ਰੰਗ ਧਾਰ ਕੇ ਸਾਰਾ ਦੁਬਾਰਾ ਰੰਗ ਹੋਏਗਾ ਇਹਨੂੰ। ਫੇ ਕੱਲੀ ਕੱਲੀ ਧਾਰ ਨਜ਼ਰ ਆਊਗੀ ਐਨ? ਇਹ ਸਭ ਕੁਝ ਇਹਦਾ ਲਹਿਦਾ ਪੀਸ ਦਿਸੇਗਾ ਰੰਗ ਦਾ, ਹਾਂ ਲੱਕੜ ਦਿਸੇਗੀ ਵਿੱਚੋਂ ਦੀ ਲੱਕੜ ਦੇ ਜਿਹੜੀ ਲੱਗੀ ਹੈ। ਕੋਣ ਤਾਂ ਹਲੇ ਸੇਕ ਕਿਤੇ ਨਹੀਂ ਲੱਗੀ। ਇਹ ਲੱਗੀ ਨਹੀਂ, ਉਸ ਦੌਰ ਚ ਲੱਕੜਾਂ ਹੀ ਕਾਲੀਆਂ ਵੱਢ ਕੇ ਚੀਰ ਕੇ ਲਾਉਂਦੇ ਸੀ। ਗਿੱਲੀ ਨਹੀਂ ਸੀ ਕਰਦੇ। ਹਾਂ ਤੇ ਹੁਣ ਤੁਸੀਂ ਦਾਵਾ ਕੀਤਾ ਵੀ ਅਸੀਂ ਇਹਨੂੰ ਐਨ ਨਵੀਂ ਬਣਾ ਦੇਣੀ ਆ। ਹਾਂਜੀ ਇਹਨੂੰ ਨਵੀਂ ਬਣਾ ਦੇਣੀ ਹੈ, ਇਹਦੇ ਚੋਂ ਇਹ ਦੁਬਾਰਾ ਤੋਂ ਦਿਸੇ। ਵਾਹ ਜੀ ਵਾਹ। ਦੇਖੋ ਜੀ, ਜਿੱਥੇ ਅਸੀਂ ਨਾਲ ਪਾਰਟੀਸ਼ਨ ਸਟੋਰੀਆਂ, ਪੰਜਾਬ ਦਾ ਕਲਚਰ ਜਾਂ ਪੰਜਾਬ ਦੀ ਸਕਾਫਤ, ਰਸਮੋ ਰਿਵਾਜ ਦਿਖਾਈਦੇ ਆ, ਉੱਥੇ ਅਸੀਂ ਆ ਜਿਹੜੀਆਂ 1947 ਦੇ ਨਾਲ ਜਿਹੜੀਆਂ ਸਰਦਾਰ ਚੀਜ਼ਾਂ ਛੱਡ ਗਏ ਸੀਗੇ, ਕਿਤੇ ਕੋਈ ਗੱਡਾ ਸਾਨੂੰ ਮਿਲ ਜਾਂਦਾ, ਕਿਤੇ ਅਲਮਾਰੀ ਮਿਲ ਜਾਂਦੀ, ਕਿਤੇ ਖਰਾਸ ਦੇਖਣ ਨੂੰ ਮਿਲਦਾ, ਕਿਤੇ ਕੋਈ ਚੱਕੀ ਲੱਗੀ ਹੁੰਦੀ ਆ, ਉਹ ਚੀਜ਼ਾਂ ਜਿਹੜੀਆਂ ਨਾ ਅਸੀਂ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰੀ, ਕਿਉਂਕਿ ਇਹ ਵੀ ਉਹਨਾਂ ਦੇ ਇੱਕ ਸਮਝ ਲਓ ਚੀਜ਼ਾਂ ਉਹਨਾਂ ਦੀ ਯਾਦ ਨਾਲ ਜੁੜੀਆਂ ਹੋਈਆਂ ਆ ਕਿਸੇ ਨਾ ਕਿਸੇ ਹਵਾਲੇ ਨਾਲ। ਤੇ ਇਹ ਅਲਮਾਰੀ ਜਿਹੜੀ ਦੇਖੋ ਜੀ, ਤੁਸੀਂ ਅਗਰ ਦੇਖੋਗੇ ਤਾਂ ਇਹ 6 ਫੁੱਟ ਤਾਂ ਨੂੰ ਆ, ਤੇ 3 ਫੁੱਟ ਇਧਰੋਂ ਸਾਈਡ ਨੂੰ ਆ, ਤੇ 6 ਫੁੱਟ ਹੀ ਪਰੇ ਨੂੰ ਆ। 6 ਫੁੱਟ ਲੰਬਾਈ, 6 ਫੁੱਟ ਚੜਾਈ, ਹਾਂ ਤਾਂ ਨੂੰ ਉਚਾਈ। ਹਾਂ ਇਹ ਜਿਹੜੀਆਂ ਅਲਮਾਰੀਆਂ ਹੁਣ ਮਤਲਬ ਕਿਤੇ ਬਣਦੀਆਂ ਨਹੀਂ। ਜੇ ਅਗਰ ਫਰਜ਼ ਕਰ ਲਓ ਅੱਜ ਦੇ ਦੌਰ 'ਚ ਲੱਕੜ ਦੀ ਅਲਮਾਰੀ ਬਣਾਉਣੀ ਹੋਵੇ ਤਾਂ ਕਿੰਨਾ ਖਰਚਾ ਆ ਸਕਦਾ? ਇਹਦੇ ਤਾਂ ਘੱਟੋ ਘੱਟ ਲੱਖ ਰੁਪਈਆ ਖਰਚਾ ਹੀ ਆ ਜਾਣਾ। ਲੱਖ ਰੁਪਈਆ ਖਰਚਾ ਆ ਜਾਣਾ। ਇਹ ਲੱਖ ਰੁਪਏ ਦੀ ਅਲਮਾਰੀ ਆ ਜੀ। ਕਿਆ ਬਾਤ ਆ ਜੀ, ਕਿਆ ਹੁਨਰ ਸੀ ਉਸ ਵਕਤ ਲੋਹਾਰਾਂ ਦੇ ਹੱਥਾਂ 'ਚ। ਤਰਖਾਣ ਲੋਹਾਰ ਉਦੋਂ ਸਾਂਝੇ ਹੁੰਦੇ ਸੀਗੇ। ਕਈਆਂ ਇਲਾਕਿਆਂ 'ਚ ਤਰਖਾਣ ਲੱਕੜ ਦੇ ਕੰਮ ਵਾਲੇ ਨੂੰ ਕਹਿੰਦੇ ਆ, ਕੰਮ ਕਰਨ ਵਾਲੇ ਨੂੰ, ਤੇ ਲੋਹੇ ਦੇ ਕੰਮ ਕਰਨ ਵਾਲੇ ਨੂੰ ਲੋਹਾਰ ਕਹਿੰਦੇ ਆ। ਪਰ ਸਾਡੇ ਲੋਹਾਰਾ ਤਰਖਾਣਾ ਇਕੱਠਾ ਹੀ ਸੀ। ਛੇਪੀ ਚੱਲਦੀ ਹੁੰਦੀ ਸੀ, ਦਾਤੀਆਂ ਦੂਤੀਆਂ ਗੜਾਸੇ ਆਪਣਾ ਤੇਜ਼ ਕਰਾਣੇ, ਦਾਤੀਆਂ ਦੰਦੇ ਕਢਾਣੇ, ਰੰਮੀਆਂ ਬਣਾਉਣੀਆਂ, ਇਹ ਕੰਮ ਇਹਨਾਂ ਦਾ ਹੁੰਦਾ ਸੀ ਜੀ। ਉਹਦੇ ਨਾਲ ਅਲਮਾਰੀ ਬਣਾਈ ਆ, ਇਹ ਵੀ ਸ਼ਾਹਕਾਰ ਆ ਜੀ ਇੱਕ। ਤੇ ਹੁਣ ਇਹਨੂੰ ਇੱਕ ਵਾਰੀ ਫੇਰ ਮੀਆਂ ਸਾਹਿਬ ਨਵੀਂ ਕਰ ਰਹੇ ਆ। 100 ਸਾਲ ਹੋਰ ਨਿਕਲ ਜਾਣਾ ਇਹਦਾ। ਹਾਂਜੀ ਜੇ ਕਿਸੇ ਬੰਦੇ ਨੇ ਜੀ ਇਹ ਅਲਮਾਰੀ ਦੇ ਦਰਸ਼ਨ ਕਰਨੇ ਹੋਣ ਤਾਂ ਯਾਦਗਾਰ ਫਰਨੀਚਰ ਘਣੀਏ ਮੋੜ ਤੇ ਆ ਕੇ ਚੌਧਰੀ ਅਸਲਮ ਸਾਹਿਬ ਦਾ ਪੁੱਛ ਕੇ ਇੱਥੇ ਆ ਕੇ ਦੇਖ ਸਕਦੇ ਜੀ। ਬਹੁਤ ਸ਼ੁਕਰੀਆ ਜੀ।